ਜੰਮੂ ਕਸ਼ਮੀਰ ਦੇ ਵਿੱਚ ਰਜੌਰੀ ਆਰਮੀ ਬੇਸ ਦੇ ਉੱਤੇ ਦੋ ਕਸ਼ਮੀਰੀ ਖਾੜਕੂਆਂ ਨੇ ਅਟੈਕ ਕੀਤਾ, ਗ੍ਰਨੇਡ ਸੁੱਟਿਆ, ਫਾਈਟ ਕੀਤੀ ਜੀ ਔਰ ਉਹਦੇ 'ਚ 4 ਭਾਰਤੀ ਫੌਜੀ ਮਾਰੇ ਗਏ, 6 ਤੋਂ ਜ਼ਿਆਦਾ ਜ਼ਖਮੀ ਨੇ। 4 ਸੋਲਜਰਸ ਕਿਲਡ ਇਨ ਸੁਸਾਈਡ ਅਟੈਕ। ਉਹ ਤਾਂ ਮਰਨ ਲਈ ਆਇਆ, ਉਹਨਾਂ ਨੂੰ ਪਤਾ ਸੀ ਕਿ ਭਾਈ ਅਸੀਂ ਜੇ 2 ਮਰਨ ਲੱਗੇ ਆ, 4 ਫੌਜੀਆਂ ਨੂੰ ਲੈ ਗਏ, ਤਾਂ ਉਹਨਾਂ ਨੇ ਦੱਸ ਦਿੱਤਾ ਕਿ ਸਟਰਗਲ ਜਾਰੀ ਹੈ। ਉਹਨਾਂ ਨੇ ਕੋਈ ਸੌਫਟ ਟਾਰਗੇਟ ਨਹੀਂ ਲੱਭਿਆ, ਕੋਈ ਹਿੰਦੂ ਤਵੀਆਂ ਦੀ ਤਰ੍ਹਾਂ ਜਿਵੇਂ ਉਹ ਬਾਜ਼ਾਰਾਂ 'ਚ ਜਾਂਦੇ ਮੁਸਲਮਾਨਾਂ ਨੂੰ ਜਾਂ ਸਿੱਖਾਂ ਨੂੰ ਫੜ ਕੇ ਕੁੱਟ ਕੇ ਲਿੰਚਿੰਗ ਕਰਦੇ ਨੇ। ਉਹਨਾਂ ਨੇ ਇਹਨੂੰ ਇਹ ਤਾਂ ਕਹਿ ਨਹੀਂ ਸਕਦੇ ਕੋਵਰਡਲੀ ਅਟੈਕ ਹੈ। ਉਹਨਾਂ ਨੇ ਮੁਹਰਮ ਦੇ ਮੌਕੇ ਤਾਜ਼ੀਆ ਕੱਢਣ ਦੇ ਉੱਤੇ ਜਿਹੜੀ ਹੈ ਪਾਬੰਦੀ ਲਾ ਦਿੱਤੀ ਕਿ ਭਾਈ ਤੁਸੀਂ ਆਪਣਾ ਮਜ਼ਹਬੀ ਇਹ ਦਿਨ ਵੀ ਨਹੀਂ ਮਨਾ ਸਕਦੇ, ਔਰ ਇਹਦੇ ਬਾਵਜੂਦ ਜਿਹੜੀ ਹੈ ਉਹਨਾਂ ਨੇ ਤਾਜ਼ੀਆ ਕੱਢਿਆ। ਥਾਂ ਤੇ ਝੜਪਾਂ ਹੋਈਆਂ ਉਹਨਾਂ ਦੀਆਂ, ਔਰ ਉਹਨਾਂ ਦੇ ਵਿੱਚ ਜਿਹੜੇ ਇਲਾਕੇ ਨੇ ਸ਼ਹਿਰ ਦਾ ਮਾਈਸੂਮਾ, ਰੀਗਲ ਚੌਂਕ, ਮੌਲਾਨਾ ਆਜ਼ਾਦ ਰੋਡ, ਸ਼ਹੀਦਗੰਜ, ਇਹਨਾਂ ਸਾਰਿਆਂ ਦੇ ਵਿੱਚ ਜਿਹੜੇ ਨੇ ਉਹ ਜਲੂਸ ਕੱਢ ਕੇ ਪੁਲਿਸ ਦੇ ਨਾਲ ਉਹਨਾਂ ਨੇ ਸਿੱਧੀ ਟੱਕਰ ਲਈ। ਪ੍ਰੋਪੇਗੈਂਡਾ ਇਹਨਾਂ ਦਾ ਆਪਣਾ ਹੁੰਦਾ ਹੈ, ਪਰ ਕਸ਼ਮੀਰੀ ਘੱਟੋ ਘੱਟ ਹਰ ਕਿਸੇ ਨਾ ਕਿਸੇ ਮੌਕੇ ਤੇ ਆਪਣੀ ਹਾਜ਼ਰੀ ਜ਼ਰੂਰ ਲਵਾ ਜਾਂਦੇ ਨੇ ਕਿ ਭਾਈ ਅਸੀਂ ਕਿਤੇ ਗਏ ਨਹੀਂ ਹਾਂ, ਅਸੀਂ ਮੌਜੂਦ ਹਾਂ। ਇਹ ਉਹੀ ਕਸ਼ਮੀਰੀ ਗੱਭਰੂ ਨੇ ਜਿਹੜਾ ਮੈਸੇਜ ਦੇ ਰਹੇ ਨੇ ਕਿ ਤੁਸੀਂ ਸਾਡੀ ਇਹ ਧਰਤੀ ਸਾਡੀ ਹੈ, ਇੱਥੇ ਇਹਦੀ ਕਿਸਮਤ ਦਾ ਫੈਸਲਾ ਅਸੀਂ ਕਰਨਾ ਹੈ ਕਿ ਅਸੀਂ ਕੀ ਕਰਨਾ ਹੈ। ਵਿਊਅਰਸ ਵੈਲਕਮ ਬੈਕ ਆਨ ਪ੍ਰੋਗਰਾਮ। ਸੋ ਵਿਊਅਰਸ, ਗੱਲਬਾਤ ਕਰਨ ਜਾ ਰਹੇ ਹਾਂ ਕਿ ਮੀਡੀਆ ਰਿਪੋਰਟਾਂ ਅਨੁਸਾਰ ਅੱਜ ਕਸ਼ਮੀਰੀ ਖਾੜਕੂਆਂ ਨੇ ਭਾਰਤੀ ਫੌਜ ਦੇ ਰਾਜੌਰੀ ਜੰਮੂ ਕਸ਼ਮੀਰ ਦੇ ਬੇਸ ਤੇ ਹਮਲਾ ਕਰਕੇ 4 ਫੌਜੀਆਂ ਨੂੰ ਮਾਰ ਮੁਕਾਇਆ। ਸੋ ਇੱਕ ਪਾਸੇ ਭਾਰਤੀ ਹਾਕਮਾਂ ਵੱਲੋਂ ਡੰਕੇ ਦੀ ਚੋਟ ਤੇ ਦਾਅਵਾ ਕੀਤਾ ਜਾਂਦਾ ਹੈ ਕਿ ਜੰਮੂ ਕਸ਼ਮੀਰ ਵਿੱਚ ਮੁਕੰਮਲ ਸ਼ਾਂਤੀ ਹੈ। ਸੋ ਇਹ ਜਿਹੜੇ ਸਾਰੇ ਹਮਲੇ ਨੇ ਕੌਣ ਕਰਵਾ ਰਿਹਾ ਹੈ, ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਹੀ ਬਣੇ ਰਹਿਣਾ, ਦੇਖਣ ਸੁਣਨ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ, ਕੀ ਵਿਚਾਰ ਨੇ? ਦੇਖੋ, ਜਦੋਂ ਅਸੀਂ ਕਹਿੰਦੇ ਹਾਂ ਕਿ ਡੰਕੇ ਦੀ ਚੋਟ ਤੇ ਪਾਰਲੀਮੈਂਟ ਤੋਂ ਬਾਹਰ ਬੜੇ ਫਖਰ ਨਾਲ ਆ ਜਦੋਂ 5 ਅਗਸਤ ਗੁਜ਼ਰਿਆ, ਜਦੋਂ ਕਿ 5 ਅਗਸਤ 2019 ਨੂੰ 3 ਸਾਲ ਪਹਿਲਾਂ ਕਸ਼ਮੀਰ ਦਾ ਆਈਨੀ ਦਰਜਾ ਆਰਟੀਕਲ 370 ਦੇ ਥੱਲੇ ਸਪੈਸ਼ਲ ਸਟੇਟ ਵਾਲਾ ਖਤਮ ਕੀਤਾ ਗਿਆ ਔਰ ਪਾਰਲੀਮੈਂਟ ਦਾ ਸੈਸ਼ਨ ਹੁਣ ਚੱਲ ਰਿਹਾ ਸੀ 3 ਸਾਲ ਬਾਅਦ, ਮਾਨਸੂਨ ਸੈਸ਼ਨ। ਔਰ ਉਹਦੇ ਅਮਿਤ ਸ਼ਾਹ ਨੇ ਕਿਹਾ ਕਿ ਜੀ 88% ਜਿਹੜੀਆਂ ਘਟਨਾਵਾਂ ਨੇ ਉਹਨਾਂ 'ਚ ਕਮੀ ਆਈ ਹੈ ਵਾਇਲੈਂਸ ਦੀਆਂ। ਬਿਲਕੁਲ ਅਮਨ ਪਸੰਦ ਲੋਕਾਂ ਨੇ ਬਹੁਤ ਕਬੂਲ ਕਰ ਲਿਆ ਔਰ ਬਹੁਤ ਉੱਥੇ ਤਰੱਕੀ ਹੋ ਰਹੀ ਹੈ, ਬੜੀ ਇਨਵੈਸਟਮੈਂਟ ਹੋ ਰਹੀ ਹੈ, ਬੜਾ ਫਲਾਣਾ। ਕਿਉਂਕਿ ਅਸੀਂ ਪੰਜਾਬ ਦੇ ਹਵਾਲੇ ਨਾਲ 80ਵੇਂ ਜਿਨ੍ਹਾਂ ਦੇ ਦਾਅਵੇ ਦੇਖੇ ਹੋਏ ਨੇ ਔਰ ਸਾਨੂੰ ਇਹ ਅੰਦਾਜ਼ਾ ਹੁੰਦਾ ਹੈ ਕਿ ਭਾਈ ਜਦੋਂ ਇਹ ਕਹਿ ਰਹੇ ਹੋਣ ਤਾਂ ਇਹਨੂੰ ਬਿਲਕੁਲ ਜਿਹੜਾ 180 ਡਿਗਰੀ ਦੇ ਉੱਤੇ ਉਲਟਾ ਕਰਕੇ ਦੇਖੋ ਕਿ ਵੀ ਇਹਦੇ ਬਿਲਕੁਲ ਬਰਕਸ ਹੈ। ਕਿਉਂਕਿ ਜਿਹੜੇ ਕਸ਼ਮੀਰੀ ਆਪਣੇ ਆਜ਼ਾਦੀ ਦੇ ਪਰਵਾਨੇ ਨੇ, ਉਹਨਾਂ ਨੇ ਨਾ ਪਹਿਲੇ ਇਹਨਾਂ ਦੇ ਜ਼ੁਲਮਾਂ ਦੇ ਅੱਗੇ ਸਿਰ ਝੁਕਾਇਆ। ਜ਼ੁਲਮ ਤਾਂ ਇਹ 48 ਤੋਂ ਬਾਅਦ ਹੀ ਕਰਨਾ ਸ਼ੁਰੂ ਕਰ ਦਿੱਤਾ ਸੀ ਔਰ 90s ਦੇ ਵਿੱਚ, ਔਰ ਪਿਛਲੇ ਪੀਰੀਅਡ ਤਾਂ ਅਸੀਂ ਦੇਖਦੇ ਹਾਂ ਵੀ 1 ਮਿਲੀਅਨ ਫੌਜ ਇਸੇ ਕੰਮ ਲਈ ਰੱਖੀ ਹੋਈ ਹੈ। ਔਰ ਹੁਣ ਇਹਨਾਂ ਵੱਲੋਂ ਪ੍ਰਚਾਰ ਪਹਿਲਾਂ ਹੀ ਕੀਤਾ ਜਾਣਾ ਸ਼ੁਰੂ ਕਰਤਾ ਸੀ ਇਹਨਾਂ ਨੇ, ਜਿਵੇਂ ਅਸੀਂ ਲਸ਼ਕਰੇ ਖਾਲਸਾ ਦਾ ਇਹਨਾਂ ਨੇ ਜ਼ਿਕਰ ਕੀਤਾ ਕਿ ਜੀ ਇਹ ਜਿਵੇਂ ਮਿਲ ਕੇ 15 ਅਗਸਤ ਦੀਆਂ ਸੈਲੀਬ੍ਰੇਸ਼ਨਸ ਡਿਸਰਪਟ ਕਰਨਗੇ। ਦੂਜਾ, ਲੇਕਿਨ ਕਿਉਂਕਿ ਪ੍ਰੋਪੇਗੈਂਡਾ ਇਹਨਾਂ ਦਾ ਆਪਣਾ ਹੁੰਦਾ, ਪਰ ਕਸ਼ਮੀਰੀ ਘੱਟੋ ਘੱਟ ਹਰ ਕਿਸੇ ਨਾ ਕਿਸੇ ਮੌਕੇ ਤੇ ਆਪਣੀ ਹਾਜ਼ਰੀ ਜ਼ਰੂਰ ਲਵਾ ਜਾਂਦੇ ਨੇ ਕਿ ਭਾਈ ਅਸੀਂ ਕਿਤੇ ਗਏ ਨਹੀਂ ਹਾਂ, ਅਸੀਂ ਮੌਜੂਦ ਹਾਂ। ਔਰ ਅੱਜ ਇਹ ਮੇਨ ਖਬਰ ਹੈ ਕਿ ਜੰਮੂ ਕਸ਼ਮੀਰ ਦੇ ਵਿੱਚ ਰਜੌਰੀ ਆਰਮੀ ਬੇਸ ਦੇ ਉੱਤੇ 2 ਕਸ਼ਮੀਰੀ ਖਾੜਕੂਆਂ ਨੇ ਅਟੈਕ ਕੀਤਾ, ਗ੍ਰਨੇਡ ਸੁੱਟਿਆ, ਫਾਈਟ ਕੀਤੀ ਔਰ ਉਹਦੇ 'ਚ 4 ਭਾਰਤੀ ਫੌਜੀ ਮਾਰੇ ਗਏ, 6 ਤੋਂ ਜ਼ਿਆਦਾ ਜ਼ਖਮੀ ਨੇ। ਇਹੀ ਖਬਰ ਦੀ ਡੀਟੇਲ ਹੈ। ਹਾਲਾਂਕਿ ਉਹਨਾਂ ਨੇ ਸੁਸਾਈਡ ਅਟੈਕ ਕਿਹਾ, 4 ਸੋਲਜਰਸ ਕਿਲਡ ਇਨ ਸੁਸਾਈਡ ਅਟੈਕ। ਉਹ ਤਾਂ ਮਰਨ ਲਈ ਆਇਆ, ਉਹਨਾਂ ਨੂੰ ਪਤਾ ਸੀ ਕਿ ਭਾਈ ਅਸੀਂ ਜੇ 2 ਮਰਨ ਲੱਗੇ ਆ, 4 ਫੌਜੀਆਂ ਨੂੰ ਲੈ ਗਏ, ਤਾਂ ਉਹਨਾਂ ਨੇ ਦੱਸ ਦਿੱਤਾ ਕਿ ਸਟਰਗਲ ਜਾਰੀ ਹੈ। ਔਰ ਇਕੱਲਾ ਇਹੀ ਨਹੀਂ, ਇਸ ਨੇ ਇਹਨਾਂ ਦਾ ਇਹ ਪੋਲ ਵੀ ਖੋਲ੍ਹ ਦਿੱਤਾ ਹੈ। ਉਹਨਾਂ ਨੇ ਕੋਈ ਸੌਫਟ ਟਾਰਗੇਟ ਨਹੀਂ ਲੱਭਿਆ, ਕੋਈ ਹਿੰਦੂ ਤਵੀਆਂ ਦੀ ਤਰ੍ਹਾਂ ਜਿਵੇਂ ਉਹ ਬਾਜ਼ਾਰਾਂ 'ਚ ਜਾਂਦੇ ਮੁਸਲਮਾਨਾਂ ਨੂੰ ਜਾਂ ਸਿੱਖਾਂ ਨੂੰ ਫੜ ਕੇ ਕੁੱਟ ਕੇ ਲਿੰਚਿੰਗ ਕਰਦੇ ਨੇ।
ਉਹਨਾਂ ਨੇ ਇਹਨੂੰ ਇਹ ਤਾਂ ਕਹਿ ਨਹੀਂ ਸਕਦੇ ਕੋਵਰਡਲੀ ਅਟੈਕ ਹੈ। ਹੁਣ ਆਰਮੀ ਬੇਸ ਦੇ ਉੱਤੇ ਜਾ ਕੇ, ਰਜੌਰੀ ਬੜਾ ਵੱਡਾ ਆਰਮੀ ਬੇਸ ਹੈ, ਉੱਥੇ ਜਾ ਕੇ ਉਹਨੂੰ ਟਾਰਗੇਟ ਕਰਨਾ ਔਰ ਇਸ ਕਿਸਮ ਦੀ ਨਿਡਰਤਾ, ਹੁਣ ਇਹ ਤਾਂ ਨਹੀਂ ਕਹਿ ਸਕਦੇ ਜੀ ਇਹ ਪਾਕਿਸਤਾਨ ਨੇ ਭੇਜਤੇ। 1 ਮਿਲੀਅਨ ਤੁਸੀਂ ਫੌਜ ਰੱਖੀ ਹੋਈ ਹੈ ਔਰ ਬਾਰਡਰ ਜਿਹੜਾ ਹੈ ਉਹ ਬਿਲਕੁਲ ਸੀਲ ਕੀਤਾ ਹੋਇਆ ਸਾਰਾ। ਸੋ ਇਹ ਉਹੀ ਕਸ਼ਮੀਰੀ ਗੱਭਰੂ ਨੇ ਜਿਹੜਾ ਮੈਸੇਜ ਦੇ ਰਹੇ ਨੇ ਕਿ ਤੁਸੀਂ, ਸਾਡੀ ਇਹ ਧਰਤੀ ਸਾਡੀ ਹੈ, ਇੱਥੇ ਇਹਦੀ ਕਿਸਮਤ ਦਾ ਫੈਸਲਾ ਅਸੀਂ ਕਰਨਾ ਹੈ ਕਿ ਅਸੀਂ ਕੀ ਕਰਨਾ ਹੈ। ਤੁਹਾਨੂੰ ਅਸੀਂ ਜਿਹੜਾ ਇਹ ਹੱਕ ਨਹੀਂ ਦਿੰਦੇ ਕਿ ਤੁਸੀਂ ਇੱਕ ਜਿਹੜੀ ਆਕੂਪੇਸ਼ਨਲ ਫੋਰਸ ਹੋ, ਤੁਸੀਂ ਆਪਣੀਆਂ ਟਰਮਸ ਇੱਥੇ ਤੁਸੀਂ ਡੈਮੋਗ੍ਰਾਫੀ ਬਦਲੋ, ਤੁਸੀਂ ਸਾਡੇ ਰੁਜ਼ਗਾਰ ਦੇ ਜਿਹੜੇ ਨੇ ਸਾਰੇ ਵਸੀਲੇ ਉਹ ਖੋਹ ਕੇ ਗੈਰ ਮੁਸਲਮਾਨਾਂ ਦੇ, ਗੈਰ ਕਸ਼ਮੀਰੀਆਂ ਦੇ ਹਵਾਲੇ ਕਰੋ। ਔਰ ਕੱਲੀ ਇਹੀ ਡਿਵੈਲਪਮੈਂਟ ਨਹੀਂ, ਇੰਡੀਆ ਇੱਕ ਪਾਸੇ ਫੌਜ ਰੱਖ ਕੇ ਇਹ ਕਰ ਰਿਹਾ, ਦੂਜੇ ਪਾਸਿਓਂ UN ਰਾਹੀਂ ਵੀ ਇਹ ਕੋਸ਼ਿਸ਼ ਕਰਦਾ ਹੈ ਕਿ ਉਹ ਪਾਕਿਸਤਾਨ ਨੂੰ ਬਦਨਾਮ ਕਰੇ। ਔਰ ਇਸੇ ਤਰ੍ਹਾਂ ਦਾ ਇੱਕ ਮੂਵ ਇਹਨਾਂ ਨੇ ਲਿਆਂਦਾ UN ਦੇ ਵਿੱਚ ਕਿ ਜਿਹੜਾ ਜੈਸ਼-ਏ-ਮੁਹੰਮਦ ਚੀਫ ਮਸੂਦ ਅਜ਼ਹਰ ਹੈ, ਉਹਦਾ ਭਰਾ ਵੀ ਦਹਿਸ਼ਤਗਰਦ ਹੈ, ਉਹਨੂੰ ਯੂਨਾਈਟਿਡ ਨੇਸ਼ਨਸ ਦਹਿਸ਼ਤਗਰਦਾਂ ਦੀ ਲਿਸਟ ਪਾਏ। ਪਰ ਅੱਜ ਚਾਈਨਾ ਪੁੱਟਸ ਹੋਲਡ ਔਨ ਪ੍ਰਪੋਜ਼ਲ ਬਾਈ US ਐਂਡ ਇੰਡੀਆ ਟੂ ਬਲੈਕਲਿਸਟ ਜੈਸ਼-ਏ-ਮੁਹੰਮਦ ਚੀਫ ਮਸੂਦ ਅਜ਼ਹਰ's brother, ਔਰ ਉਹਦੇ ਭਰਾ ਦਾ ਨਾਂ ਹੈ ਅਬਦੁਲ ਰੌਫ ਅਜ਼ਹਰ। ਇਹ ਜਿਹੜਾ ਪਾਕਿਸਤਾਨ 'ਚ ਹੈ, ਤਾਂ ਉਹਨਾਂ ਨੇ ਕਿਹਾ ਜੀ ਇਹ ਬੜਾ ਖਤਰਨਾਕ ਔਰ ਇਹ वो, लेकिन क्योंकि सिक्योरिटी काउंसिल ਚਾਈਨਾ ਬੈਠਾ ਹੈ ਔਰ ਇੰਡੀਆ ਇਸ ਕਿਸਮ ਦੀ ਗੱਲ ਆਪ ਦਹਿਸ਼ਤਗਰਦੀ ਕਰ ਰਹੇ ਨੇ। ਆਪ ਹਾਲ ਕਸ਼ਮੀਰ ਦਾ ਇਹ ਹੈ, ਹਾਲਾਂਕਿ ਅਸੀਂ ਇਹ ਖਬਰ ਡਿਸਕਸ ਨਹੀਂ ਸੀ ਕੀਤੀ ਕਿਉਂਕਿ 3-4 ਦਿਨ ਪਹਿਲਾਂ ਹੀ ਮੁਹਰਮ ਦਾ ਦਿਨ ਸੀ, ਜਿਹੜਾ ਕਿ ਇੱਕ ਕਰਬਲਾ ਦੇ ਨਾਲ ਜੁੜਿਆ ਹੋਇਆ ਇੱਕ ਇਤਿਹਾਸਕ ਦਿਨ ਹੈ ਔਰ ਖ਼ਾਸ ਤੌਰ ਤੇ ਸ਼ੀਆ ਮੁਸਲਮਾਨ ਇਸ ਦਿਨ ਤਾਜ਼ੀਆ ਕੱਢਦੇ ਨੇ, ਉਹਦੀ ਯਾਦ ਦਹਾਨੀ ਕਰਦੇ ਨੇ। ਔਰ ਕਸ਼ਮੀਰ ਦੇ ਵਿੱਚ ਇਹ ਸੀ ਕਿ ਭਾਈ ਉਹਨਾਂ ਨੇ ਮੁਹਰਮ ਦੇ ਮੌਕੇ ਤਾਜ਼ੀਆ ਕੱਢਣ ਦੇ ਉੱਤੇ ਜਿਹੜੀ ਹੈ ਪਾਬੰਦੀ ਲਾ ਦਿੱਤੀ ਕਿ ਭਾਈ ਤੁਸੀਂ ਆਪਣਾ ਮਜ਼ਹਬੀ ਇਹ ਦਿਨ ਵੀ ਨਹੀਂ ਮਨਾ ਸਕਦੇ। ਔਰ ਇਹਦੇ ਬਾਵਜੂਦ ਜਿਹੜੀ ਹੈ ਉਹਨਾਂ ਨੇ ਤਾਜ਼ੀਆ ਕੱਢਿਆ ਔਰ ਥਾਂ ਤੇ ਝੜਪਾਂ ਹੋਈਆਂ ਉਹਨਾਂ ਦੀਆਂ। ਔਰ ਉਹਨਾਂ ਦੇ ਵਿੱਚ ਜਿਹੜੇ ਇਲਾਕੇ ਨੇ ਸ਼ਹਿਰ ਦਾ, ਮਾਈਸੂਮਾ, ਰੀਗਲ ਚੌਂਕ, ਮੌਲਾਨਾ ਆਜ਼ਾਦ ਰੋਡ, ਸ਼ਹੀਦਗੰਜ, ਇਹਨਾਂ ਸਾਰਿਆਂ ਦੇ ਵਿੱਚ ਜਿਹੜੇ ਨੇ ਉਹ ਜਲੂਸ ਕੱਢ ਕੇ ਪੁਲਿਸ ਦੇ ਨਾਲ ਉਹਨਾਂ ਨੇ ਸਿੱਧੀ ਟੱਕਰ ਲਈ ਸ੍ਰੀਨਗਰ ਦੇ ਵਿੱਚ। ਮਤਲਬ ਇਹ ਸਮਝਣਾ ਜਾਂ ਇਹ ਪ੍ਰਚਾਰਨਾ ਕਿ ਕਸ਼ਮੀਰ ਦੀ ਸਟਰਗਲ ਮੁੱਕ ਗਈ, ਭਾਰਤੀ ਫੌਜ ਦੇ ਸਾਹਮਣੇ ਬਹਾਦਰ ਫੌਜ, ਉੱਥੇ ਲੋਕ ਜਿਹੜੇ ਨੇ ਉਹਨਾਂ ਨੇ ਭਾਰਤ ਮਾਤਾ ਕੀ ਜੈ ਕਰਨ ਲੱਗ ਗਏ। ਹੁਣ ਇਹੀ ਕਾਰਨ ਹੈ ਕਿ ਇਹ ਜਿਹੜੇ ਝੰਡੇ 20-20 ਰੁਪਏ 'ਚ ਵੇਚ ਕੇ ਉੱਥੇ ਕਹਿ ਰਹੇ ਨੇ ਉਹ ਕਸ਼ਮੀਰੀ, ਔਰ ਉਹਨਾਂ ਦੀ ਜ਼ਬਾਨ 'ਚ ਜਿਹੜੀਆਂ ਵਹੀਕਲਸ ਐਡਮਿਨਿਸਟ੍ਰੇਸ਼ਨ ਦੀਆਂ ਉਹ ਚੱਕਰ ਲਾ ਕੇ ਕਹਿ ਰਹੀਆਂ ਕਿ ਜਿਹੜਾ ਤਿਰੰਗਾ ਨਹੀਂ ਖਰੀਦੇਗਾ ਔਰ ਨਹੀਂ ਲਹਿਰਾਏਗਾ ਆਪਣੇ ਘਰ ਔਰ ਦੁਕਾਨ ਦੇ ਉੱਤੇ, ਉਹਦੇ ਖਿਲਾਫ ਕਾਰਵਾਈ ਕੀਤੀ ਜਾਏਗੀ। ਇਹਨੂੰ ਅਸੀਂ ਜਿਹੜਾ ਸੈਡੀਸ਼ਨ ਮੰਨਾਂਗੇ, ਦੇਸ਼ ਧਰੋਹ ਮੰਨਾਂਗੇ। ਅਦਰਵਾਈਜ਼ ਜੇ ਤੁਹਾਡੇ ਇੰਨੇ ਹੀ ਖੁਸ਼ ਨੇ ਲੋਕ ਤੇ ਤੁਹਾਡੇ ਕਹਿਣ ਮੁਤਾਬਕ ਇੰਨਾ ਹੀ ਅਮਨ ਅਮਾਨ ਹੈ, ਤੇ ਮੁਹਰਮ ਵਰਗੇ ਦਿਨ ਦੇ ਉੱਤੇ ਤੁਸੀਂ ਉਹਨਾਂ ਨੂੰ ਜਲੂਸ ਕੱਢਣ ਦੀ ਇਜਾਜ਼ਤ ਨਹੀਂ ਦਿੰਦੇ, ਤੇ ਤੁਹਾਡੇ ਆਰਮੀ ਬੇਸ ਦੇ ਉੱਤੇ ਆ ਕੇ 2 ਉਹਨਾਂ ਦੇ ਗੱਭਰੂ ਆ ਕੇ ਤੁਹਾਡੇ ਚਾਰਾਂ ਨੂੰ ਪੁੱਠਾ ਪਾ ਜਾਂਦੇ ਨੇ ਜਿਹੜੇ। ਤੇ ਹੋਰ ਕੀ ਸਬੂਤ ਚਾਹੀਦਾ ਹੈ ਕਿ ਕਸ਼ਮੀਰ ਦੇ ਵਿੱਚ ਜਿਹੜੀ ਤਹਿਰੀਕੇ ਆਜ਼ਾਦੀ ਹੈ ਉਹ ਅੱਜ ਵੀ ਪੂਰੇ ਜੋਸ਼ੋ ਖਰੋਸ਼ ਦੇ ਨਾਲ ਜ਼ਿੰਦਾ ਹੈ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੱਤ ਲੈਣੇ ਬ੍ਰੇਕ, ਵਿਊਅਰਸ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ।